ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਕਸ਼ਮੀਰ ਵਿੱਚ ਮੋਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਨਸਲ ਕੁਸ਼ੀ ਕਰਨ ਦੀ ਵਿਉਂਤ ਯੂਨਾਈਟਿਡ ਨੇਸ਼ਨਸ ਨੂੰ ਇਸ ਵਿੱਚ ਦਖਲ ਅੰਦਾਜ਼ੀ ਜ਼ਰੂਰ ਕਰਨੀ ਚਾਹੀਦੀ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬੜੇ ਹੀ ਵਧੀਆ ਵਿਚਾਰ ਦਿੱਤੇ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਤਵੀਆਂ ਦਾ ਏਜੰਡਾ ਹੌਲੀ ਹੌਲੀ ਉਸ ਪਾਸੇ ਵਾਲੀ ਵੱਧ ਰਿਹਾ ਹੈ ਜੋ ਕਿ ਮੋਹਨ ਭਾਗਵਤ ਨੇ 2014 ਚ ਮੋਦੀ ਦੇ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ 1000 ਸਾਲ ਬਾਅਦ ਹਿੰਦੂਆਂ ਦੇ ਕੋਲ ਹੁਣ ਪੋਲੀਟੀਕਲ ਪਾਵਰ ਆਈ ਹੈ ਜੀ, ਔਰ 2020 ਤੱਕ ਪਹੁੰਚਦੇ ਹਾਂ ਅਸੀਂ ਭਾਰਤ ਦੇ ਵਿੱਚ ਹਰ ਇੱਕ ਨੂੰ ਹਿੰਦੂ ਬਣਾ ਦਿਆਂਗੇ। ਬਿਲਕੁਲ। ਉਦੋਂ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਕਨਸਟੀਟਿਊਸ਼ਨ ਤਾਂ ਸੈਕੂਲਰ ਹੈ, ਬਹੁਤਿਆਂ ਨੂੰ ਲੱਗਦਾ ਸੀ ਵੀ 200 ਮਿਲੀਅਨ ਮੁਸਲਮਾਨ, 30 ਮਿਲੀਅਨ ਤੋਂ ਜ਼ਿਆਦਾ ਈਸਾਈ, ਇੰਨੇ ਸਿੱਖ, 100 ਮਿਲੀਅਨ ਦਲਿਤ, ਇਹ ਬ੍ਰਾਹਮਣਵਾਦੀ ਔਰ ਬ੍ਰਾਹਮਣ ਸਾਰੇ 3.5% ਪਾਪੂਲੇਸ਼ਨ ਦਾ ਨੇ, ਇਹ ਐਵੇਂ ਹੀ ਯੱਕੜ ਮਾਰੇ ਨੇ ਜੀ। ਲੇਕਿਨ ਜੇ ਅਸੀਂ 2014 ਤੋਂ 2019 ਤੱਕ ਦੀ ਫੰਕਸ਼ਨਿੰਗ ਦੇਖੀਏ ਤੇ ਕਿਸ ਹੱਦ ਤੱਕ ਉਹ ਕਾਮਯਾਬ ਹੋ ਚੁੱਕੇ ਨੇ। ਆਲਰੇਡੀ ਉੱਪਰੋਂ ਥੱਲੇ ਤੱਕ ਹਿੰਦੂ ਹਾਇਰਾਰਕੀ ਜਿਹੜੀ ਹੈ ਉਹ ਜੁਡੀਸ਼ਰੀ 'ਚ ਹੋਏ, ਲੈਜਿਸਲੇਚਰ 'ਚ ਹੋਏ, ਐਗਜ਼ੈਕਟਿਵ 'ਚ ਹੋਏ, ਮੀਡੀਆ 'ਚ ਹੋਏ, ਉਹ ਪੂਰੇ ਤੌਰ ਦੇ ਉੱਤੇ ਜਿਹੜੀ ਹੈ ਉਹ ਹਿੰਦੂਤਵਾ ਦੇ ਰੰਗ 'ਚ ਰੰਗੀ ਹੋਈ ਹੈ। ਔਰ ਉੱਥੇ ਜਿਹਦੇ ਨਾਲ ਗੱਲ ਕਰੋ ਕਹਿੰਦੇ ਨੇ ਕਿ ਭਾਵੇਂ ਉਹ ਕਹਿਣਗੇ ਜੀ ਨਹੀਂ ਗੁੰਡਾਗਰਦੀ ਵੱਧ ਰਹੀ ਹੈ ਪਰ ਮੁਸਲਮਾਨਾਂ ਨੂੰ ਇਹ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਮੋਦੀ ਬਿਲਕੁਲ ਠੀਕ ਕਰ ਰਿਹਾ। ਔਰ ਅਸੀਂ ਡਿਸਕਸ ਕੀਤਾ ਵੀ ਕਿਵੇਂ ਇਹਨਾਂ ਨੇ ਐਂਟਾਈ ਕਨਵਰਸ਼ਨ ਲਾਅ ਪਾਸ ਕੀਤੇ ਜਿਹਦੇ ਥੱਲੇ ਹਿੰਦੂ ਵਾਪਸ ਕੋਈ ਬਣ ਸਕਦਾ, ਕਿਉਂਕਿ ਇਹ ਪੇਰੈਂਟ ਰਿਲੀਜਨ ਹੈ ਉਹਨਾਂ ਦਾ ਕਹਿਣਾ ਹੈ। ਪਰ ਹੋਰ ਕਿਸੇ ਦੇ ਲਈ ਪਰਮਿਸ਼ਨ, ਤੇ ਜੇ ਪਰਮਿਸ਼ਨ ਲੈਣ ਵੀ ਕੋਈ ਜਾਂਦਾ ਹੈ ਤਾਂ ਉਹਨਾਂ ਦਾ ਕੀ ਹਾਲ ਕੀਤਾ ਜਾਂਦਾ ਹੈ। ਖਬਰਾਂ 'ਚ ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਹੀ ਸੀ ਕਿ ਕਨਵਰਸ਼ਨ ਰਿਊਮਰਸ ਪੈਸਟਰ ਬੀਟਨ ਅਪ ਬਾਈ ਬਜਰੰਗ ਦਲ ਵਰਕਰਸ, ਔਰ ਇਹ ਜਿਹੜੀ ਹੈ ਉਹਨਾਂ ਦੀ ਜਿਹੜਾ ਕਾਂਸ਼ੀ ਰਾਮ ਕਾਲੋਨੀ ਕਾਨਪੁਰ ਦੀ ਖਬਰ ਹੈ ਕਿ ਕਿਵੇਂ ਇੱਕ ਈਸਾਈ ਪੈਸਟਰ ਨੂੰ ਕਿ ਜੀ ਤੂੰ ਕਨਵਰਟ ਕਰ ਰਿਹਾ। ਸੋ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਡੇਲੀ ਬੇਸਿਸ ਤੇ ਹੀ ਹੁੰਦੀਆਂ ਨੇ। ਹੁਣ ਲਿੰਚਿੰਗ ਦੀਆਂ ਖਬਰਾਂ ਅਸੀਂ ਗਾਂ ਦੇ ਨਾਂ ਥੱਲੇ ਫਿਰ ਅਸੀਂ ਡਿਸਕਸ ਕਰਦੇ ਹਾਂ। ਬੀਜੇਪੀ ਦੇ ਖਾਸ ਤੌਰ ਤੇ ਯੂਪੀ ਦੇ ਪ੍ਰੋਮੀਨੈਂਟ ਸ਼ਹਿਰ ਬਾਰਾਬੰਕੀ ਦਾ ਜਿਹੜਾ ਮੇਅਰ ਹੈ ਉਹ ਕਹਿ ਰਿਹਾ ਵੀ ਮੁਸਲਮਾਨਾਂ ਤੋਂ ਗਊਆਂ ਲੈ ਲਓ, ਕਿਉਂਕਿ ਜੇ ਸਾਡੀਆਂ ਕੁੜੀਆਂ ਉਹਨਾਂ ਦੇ ਘਰਾਂ 'ਚ ਜਾਣ ਤੇ ਲਫ਼ਜ਼ ਜਿਹਾਦ ਹੁੰਦਾ, ਗਾਂ ਤੇ ਸਾਡੀ ਮਾਤਾ ਹੈ। ਔਰ ਇਹਨਾਂ ਤੋਂ ਸੋ ਜ਼ਾਹਰ ਹੈ ਵੀ ਉਹਨਾਂ ਨੇ ਇਕਨੋਮਿਕਲੀ ਫਰਦਰ ਮੁਸਲਮਾਨਾਂ ਨੂੰ ਮਾਰਨ ਦਾ ਵੀ ਰਸਤਾ ਲੱਭ ਲਿਆ ਕਿ ਉਹਨਾਂ ਦੇ ਘਰਾਂ ਤੇ ਹਮਲੇ ਕਰਕੇ ਗਾਵਾਂ ਖੋਲ ਕੇ ਲੈ ਜਾਣਗੇ। ਹੁਣ ਜਿਹੜਾ ਪਾਰਟ ਫਾਈਨਲ, ਕਿਉਂਕਿ ਇਹ ਜਿਹੜੇ ਉਹਨਾਂ ਦੇ 70-72 ਵਿੰਗ ਨੇ ਬਣਾਏ ਹੋਏ, ਅੱਡ ਇੱਕ ਤੋਂ ਬਿਆਨ ਦਵਾਉਂਦੇ ਨੇ, ਦੂਜਾ ਚੁੱਪ ਰਹਿੰਦਾ, ਫਿਰ ਉਹਦਾ ਐਕਸ਼ਨ ਰਿਐਕਸ਼ਨ ਦੇਖਦੇ ਨੇ। ਹੁਣ ਜਿਹੜੀ ਹਿੰਦੂ ਸੈਨਾ ਨਾਂ ਦੀ ਇੱਕ ਬਾਡੀ, ਵਿਸ਼ਨੂੰ ਗੁਪਤਾ ਉਹਦਾ ਪ੍ਰੈਜ਼ੀਡੈਂਟ ਹੈ ਔਰ ਇਹ ਵੀ ਉਹਨਾਂ ਦੇ ਆਰਐਸਐਸ ਦੀਆਂ ਸ਼ਾਖਾਵਾਂ ਦਾ ਹਿੱਸਾ ਹੈ। ਉਹਨਾਂ ਦੇ ਜਿਹੜਾ ਜਿਹਨੂੰ ਸੰਘ ਪਰਿਵਾਰ ਕਹਿੰਦੇ ਨੇ, ਉਹਨੇ ਵਿਸ਼ਨੂੰ ਗੁਪਤਾ ਨੇ ਇੱਕ ਚਿੱਠੀ ਚੀਫ ਸੈਕਟਰੀ ਮਿਨਿਸਟਰੀ ਆਫ ਹੋਮ ਅਫੇਅਰਸ ਨਾਰਥ ਬਲਾਕ ਰਾਇਸੀਨਾ ਹਿਲ ਨਿਊ ਦਿੱਲੀ ਨੂੰ ਐਡਰੈਸ ਕਰਦਿਆਂ ਲਿਖੀ ਹੈ। ਔਰ ਉਹਦੇ 'ਚ ਉਹਦਾ ਜਿਹੜਾ ਰੈਫਰੈਂਸ ਮਟੀਰੀਅਲ ਹੀ ਹੈ ਉਹਨੇ ਰੈਫਰੈਂਸ ਮੈਸੇਜ ਆਫ ਦਾ ਕੁਰਾਨ ਐਂਡ ਇਟਸ ਇੰਪੈਕਟ ਔਨ ਨੈਸ਼ਨਲ ਸਿਕਿਉਰਿਟੀ ਐਂਡ ਵਰਲਡ ਪੀਸ। ਔਰ ਇਹਦੇ 'ਚ ਮੁੱਖ ਤੌਰ ਤੇ ਮੰਗ ਇਹ ਹੈ ਕਿ ਕੁਰਾਨ ਸ਼ਰੀਫ ਜਿਹੜੀ ਮੁਸਲਮਾਨਾਂ ਦੀ ਮੁਕੱਦਸ ਕਿਤਾਬ ਹੈ ਉਹ ਭਾਰਤ ਦੇ ਵਿੱਚ ਦਹਿਸ਼ਤਗਰਦੀ ਨੂੰ ਵਧਾਵਾ ਦੇਣ ਦੀ ਗੱਲ ਕਰਦੀ ਹੈ, ਦੁਨੀਆ ਦੇ ਅਮਨ ਦੇ ਲਈ ਖਤਰਾ ਹੈ, ਇਸ ਲਈ ਕੁਰਾਨ ਸ਼ਰੀਫ ਦੇ ਉੱਤੇ ਪਾਬੰਦੀ ਲਾਈ ਹੈ। ਔਰ ਉਹਦੇ 'ਚ ਉਹਨੇ ਕਿਹਾ ਉਹਨੇ ਨਾਂ ਦੇ ਕੇ ਕਿਹਾ ਕਿ ਜੀ ਮੈਂ ਹੁਣੇ ਹੀ ਕੁਛ ਦੇਰ ਪਹਿਲਾਂ ਇਸਲਾਮਿਕ ਹੋਲੀ ਬੁੱਕ ਅਲ ਕੁਰਾਨ ਜਿਹੜੀ ਹੈ ਖਰੀਦੀ ਬੁੱਕ ਸਟੋਰ ਤੋਂ, ਨਿਜ਼ਾਮੁਦੀਨ ਨਿਊ ਦਿੱਲੀ, ਔਰ ਮੈਨੂੰ ਉਹਦੇ 'ਚ ਬਹੁਤ ਕੁਛ ਐਸਾ ਮਿਲਿਆ ਜਿਹੜੀਆਂ ਕਿ ਵਾਇਲੈਂਸ, ਨੌਨ ਮੁਸਲਿਮਸ ਦੇ ਖਿਲਾਫ ਵਾਇਲੈਂਸ ਔਰ ਜਿਹੜੇ ਐਕਸ ਮੁਸਲਿਮ ਰਹੇ ਨੇ ਉਹਨਾਂ ਨੂੰ ਮਾਰਨ ਦੀਆਂ ਗੱਲਾਂ ਨੇ। ਔਰ ਫਿਰ ਕੁਛ ਉਹਨੇ ਐਸਾ ਕਿਹਾ ਜਿਹੜਾ ਮੇਰੀ ਜ਼ਬਾਨ ਤੇ ਨਹੀਂ ਆ ਸਕਦਾ। ਅਸੀਂ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਦੇ ਫੇਥ ਦਾ ਇਹਤਰਾਮ ਕਰਦੇ ਹਾਂ ਔਰ ਕੋਈ ਵੀ ਗੱਲ ਕਿਸੇ ਖਿਲਾਫ ਹੀ, ਕੱਲ ਨੂੰ ਕੋਈ ਈਵਨ ਕਿਸੇ ਹਿੰਦੂ ਪ੍ਰੋਫਿਟ ਦੇ ਖਿਲਾਫ ਜਾਂ ਉਹਨਾਂ ਦੇ ਅਵਤਾਰ ਦੇ ਖਿਲਾਫ ਜਿਹੜੇ ਨੇ ਹੋਏਗਾ, ਸਾਡੀ ਜ਼ਬਾਨ ਉਹ ਨਹੀਂ ਕਹੇਗੀ। ਸੋ ਇਹ ਮੈਂ ਨਹੀਂ ਪੜ੍ਹਨਾ ਚਾਹੁੰਦਾ ਕਿ ਜੋ ਉਹਨੇ ਕੁਰਾਨ ਦੇ ਹਵਾਲੇ ਨਾਲ ਮਿਸਕੋਟ ਕਰਕੇ ਖੂਰਾਂ ਦੇ ਕਾਨਸੈਪਟ ਨੂੰ ਔਰ ਦੂਸਰੇ ਨੂੰ ਮਿਸ ਇੰਟਰਪ੍ਰੀਟ ਕੀਤਾ। ਪਰ ਜਿਹੜੀ ਗੱਲ ਉਹਨੇ ਅਖੀਰ 'ਚ ਕਹੀ, ਉਹਨੇ ਕਿਹਾ ਜੀ ਤੁਸੀਂ ਜਿਹੜਾ ਜ਼ਾਕਿਰ ਨਾਇਕ ਹੈ ਜਿਹੜਾ ਇਸ ਵੇਲੇ ਸ਼ਾਇਦ ਮਲੇਸ਼ੀਆ 'ਚ ਬੈਠਾ ਹੈ, ਉਹਦੇ ਖਿਲਾਫ ਤੁਸੀਂ ਕਾਰਵਾਈ ਕਰ ਰਹੇ ਹੋ,
In this connection, I would like to state the fact that Government of India initiated legal proceeding against a dangerous Islamic preacher like Zakir Naik. But the truth is Zakir Naik was and is inspired by teachings of this book Quran, and his actions and speeches are congruent with the contents and message of ਉਹਨੇ ਕਿਹਾ ਜੀ ਤੁਸੀਂ ਜ਼ਾਕਿਰ ਨਾਇਕ ਦੇ ਖਿਲਾਫ ਕਾਰਵਾਈ ਕਰ ਰਹੇ ਹੋ ਪਰ ਉਹ ਤਾਂ ਕੁਰਾਨ ਤੋਂ ਹੀ ਇਨਸਪਾਇਰਡ ਹੈ ਔਰ ਜੋ ਉਹ ਕਹਿ ਰਿਹਾ ਉਹ ਕੁਰਾਨ ਦੇ ਮੁਤਾਬਕ ਹੈ then may I ask you why did not you ban this book the Quran which is the source of the phenomena threatening our national security and integrity of the nation कि भी ये कुरान साडी नेशनल सिक्योरिटी सुरक्षा और एकता अखंडता दे लई खतरा है जे ਜ਼ਾਕਿਰ ਨਾਇਕ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਕੁਰਾਨ ਨੂੰ ਦੇ ਉੱਤੇ ਪਾਬੰਦੀ ਕਿਉਂ ਨਹੀਂ ਲਾਈ ਜਾਂਦੀ ਜੀ ਦਿਸ ਇਜ਼ ਐਵੀਡੈਂਟ ਇਨ ਜੰਮੂ ਐਂਡ ਕਸ਼ਮੀਰ ਐਂਡ ਅਦਰ ਪਾਰਟਸ ਆਫ ਇੰਡੀਆ ਹੁਣ ਤੁਸੀਂ ਇਸ ਸਟੇਟਮੈਂਟ ਨੂੰ ਵੀ ਕਸ਼ਮੀਰ 'ਚ ਹੁੰਦੇ ਜ਼ੁਲਮਾਂ ਦੇ ਨਾਲ ਜੋੜ ਕੇ ਦੇਖੋ ਉਹਨੇ ਕਿਹਾ ਜੀ ਹੁਣ ਜੰਮੂ ਕਸ਼ਮੀਰ 'ਚ ਕੁਰਾਨ ਪੜ੍ਹਨ ਵਾਲੇ ਲੋਕ ਨੇ ਮੈਜੋਰਿਟੀ ਮੁਸਲਮਾਨ ਨੇ ਇਸ ਲਈ ਉੱਥੇ ਸਾਡੀ ਏਕਤਾ ਅਖੰਡਤਾ ਨੂੰ खतरा है if you are really serious about eliminating terrorism the government of India has no option but to enforce an outright ban on the chief inspirational manual of Islamic terrorism the Quran itself ਕਿਹਾ ਜੇ ਤੁਸੀਂ ਇੱਥੇ ਕੁਝ ਪੀਸ ਦੇਖਣਾ ਚਾਹੁੰਦੇ ਹੋ ਤੇ ਫਿਰ ਜਿਹੜੀ ਸਭ ਤੋਂ ਵੱਡੀ ਇਨਸਪੀਰੇਸ਼ਨ ਹੈ ਦਹਿਸ਼ਤਗਰਦੀ ਦੀ ਕੁਰਾਨ ਉਸ ਦੇ ਉੱਤੇ ਪਾਬੰਦੀ ਲਾਓ ਔਰ ਉਹਨੇ ਕਿਹਾ ਜੀ ਇਸ ਚਿੱਠੀ ਨੂੰ ਐਕਨੋਲੇਜ ਕਰੋ ਔਰ ਇਸ ਦੇ ਉੱਤੇ ਜਿਹੜਾ ਤੁਸੀਂ ਜਿਹੜਾ ਹੈ ਉਹ ਅਮਲ ਕਰੋ ਸੋ ਜ਼ਾਹਰ ਹੈ ਅਸੀਂ ਪਹਿਲਾਂ ਤਾਂ ਇਸ ਸਟੇਟਮੈਂਟ ਨੂੰ ਹੋਲ ਵਿਦ ਫੁੱਲ ਫੋਰਸ ਕੰਡੈਮ ਕਰਦੇ ਹਾਂ ਪਰ ਮੈਂ ਇਹ ਸਮਝਦਾ ਵੀ ਇਹ ਵਿਸ਼ਨੂੰ ਗੁਪਤੇ ਨੂੰ ਕੋਈ ਖਾਬ ਨਹੀਂ ਆਇਆ ਔਰ ਇਹ ਹਿੰਦੂ ਸੈਨਾ ਦਾ ਪ੍ਰੈਜ਼ੀਡੈਂਟ ਹੈ ਇਹ ਆਰਐਸਐਸ ਇਸ ਡਾਇਰੈਕਸ਼ਨ 'ਚ ਜਾ ਰਹੀ ਹੈ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜਿਸ ਤੇਜ਼ੀ ਦੇ ਨਾਲ ਉਹ ਮੁਸਲਮਾਨਾਂ ਦੇ ਅੰਦਰੂਨੀ ਮਾਮਲਿਆਂ 'ਚ ਹੁਣ ਟ੍ਰਿਪਲ ਤਲਾਕ ਦੀ ਗੱਲ ਜਿਹਦੀ ਕੋਨੋਟੇਸ਼ਨ ਹੀ ਹੋਰ ਹੈ ਬਣਾ ਕੁਝ ਹੋਰ ਦਿੱਤਾ ਪਰ ਜਿਸ ਤੇਜ਼ੀ ਨਾਲ ਲੋਕ ਸਭਾ 'ਚ ਪਾਸ ਕੀਤਾ ਰਾਜ ਸਭਾ 'ਚ ਪਾਸ ਕੀਤਾ ਇਹ ਮੈਜੋਰਿਟੀ ਹਿੰਦੂਆਂ ਨੂੰ ਇਹ ਮੈਸੇਜ ਦੇ ਰਹੇ ਨੇ ਵੀ ਅਸੀਂ ਦਰੜ ਦਿਆਂਗੇ ਇਹਨਾਂ ਨੂੰ ਔਰ ਮੁਸਲਿਮ ਪਰਸਨਲ ਲਾਅ ਵੀ ਖਤਮ ਹੋਏਗਾ ਜਿਵੇਂ ਗਾਂ ਦੇ ਹਵਾਲੇ ਨਾਲ ਤਾਂ ਜੋ ਕੁਝ ਉਹਨਾਂ ਨੇ ਮਾਹੌਲ ਸਿਰਜ ਦਿੱਤਾ ਹੈ ਕਸ਼ਮੀਰ ਦੀ 35A ਆਰਟੀਕਲ 370 ਵੀ ਖਤਮ ਹੋਏਗਾ ਔਰ ਅਲਟੀਮੇਟਲੀ ਮਸੀਤਾਂ ਦੇ ਪਹਿਲਾਂ ਹੀ ਉਹਨਾਂ ਨੇ ਹਰਿਆਣਾ ਜਾਂ ਦੂਜੀ ਥਾਂ ਤੇ ਪਬਲਿਕ ਪਲੇਸਿਸ ਤੇ ਨਮਾਜ਼ ਪੜ੍ਹਨ ਜਾਂ ਜਿੱਥੇ ਕਿ ਹਿੰਦੂਆਂ ਦੀ ਰਾਮਨੌਮੀ ਜਾਂ ਦੁਰਗਾ ਪੂਜਾ ਜਾਂ ਦੂਜਿਆਂ ਦੇ ਪੰਡਾਲ ਲੱਗ ਸਕਦੇ ਨੇ ਉਹਨਾਂ ਪਾਰਕਾਂ ਦੇ ਵਿੱਚ ਪਰ ਮੁਸਲਮਾਨ ਜਿਹੜੇ ਨੇ ਉਹ ਆਪਣੀ ਜ਼ੁਮੇ ਦੀ ਨਮਾਜ਼ ਅਦਾ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਇਸ ਲਾਈਨ ਦੇ ਉੱਤੇ ਔਰ ਈਵਨ ਜੇ ਤੁਸੀਂ ਮਾਹੌਲ ਦੇਖੋ ਇੰਨੀਆਂ ਕਿ ਖਬਰਾਂ ਹੁੰਦੀਆਂ ਸਾਨੂੰ ਕਈ ਲਿਖਣਗੇ ਕਿ ਜੀ ਤੁਸੀਂ ਆਹ ਡਿਸਕਸ ਕੀਤਾ ਉਹ ਕਿਉਂ ਨਹੀਂ ਕੀਤਾ ਹੁਣ ਇਸ ਹਵਾਲੇ ਨਾਲ ਜਿਵੇਂ ਇੱਕ ਖਬਰ ਪਿਛਲੇ ਦਿਨਾਂ 'ਚ ਸੀ ਕਿ ਇੱਕ ਜ਼ੋਮੈਟੋ ਫੂਡ ਚੇਨ ਹੈ ਉਹਨਾਂ ਦੀ ਐਪ ਦੇ ਉੱਤੇ ਤੁਸੀਂ ਫੂਡ ਆਰਡਰ ਕਰਦੇ ਹੋ ਸੋ ਕਿਸੇ ਹਿੰਦੂ ਨੇ ਜਿਹਨੇ ਨਾਂ ਉਹਦਾ ਆਪਣੇ ਨਾਲ ਪੰਡਤ ਵੀ ਲਿਖਿਆ ਹੈ ਉਹਦੇ 'ਚ ਉਹਨੇ ਫੂਡ ਆਰਡਰ ਕੀਤਾ ਔਰ ਜਿਵੇਂ ਇੱਥੇ ਆ ਜਾਂਦਾ ਤੁਸੀਂ ਊਬਰ ਕਰਦੇ ਹੋ ਕਿ ਕੌਣ ਡਰਾਈਵਰ ਆ ਰਿਹਾ ਹੈ ਜਾਂ ਕੌਣ ਹੈ ਉਹਨਾਂ ਨੇ ਅੱਗੋਂ ਭੇਜਿਆ ਵੀ ਆਹ ਤੁਹਾਨੂੰ ਫੂਡ ਡਿਲੀਵਰ ਕਰੇਗਾ ਉਹਦਾ ਨਾਮ ਮੁਸਲਮਾਨ ਨਾਂ ਸੀ ਔਰ ਉਹਨੇ ਪੰਡਤ ਨੇ ਕਿਹਾ ਕਿ ਜੀ ਨਹੀਂ ਮੈਨੂੰ ਨਹੀਂ ਚਾਹੀਦੀ ਮੁਸਲਮਾਨ ਦੀ ਡਿਲੀਵਰੀ ਕੋਈ ਹਿੰਦੂ ਭੇਜੋ ਉਹਨਾਂ ਨੇ ਕਿਹਾ ਜੀ ਨਾ ਇਹ ਸਾਡੀ ਪਾਲਿਸੀ ਹੈ ਅਸੀਂ ਧਰਮ ਦੇ ਨਾਂ ਦੇ ਉੱਤੇ ਇਵੇਂ ਨਹੀਂ ਡਿਸਕ੍ਰਿਮੀਨੇਟ ਕਰਦੇ ਔਰ ਉਹਦਾ ਨਤੀਜਾ ਹੋਇਆ ਵੀ ਇਹਦੇ ਤੇ ਇੱਕ ਡਿਬੇਟ ਖੜੀ ਹੋ ਗਈ ਔਰ ਹੁਣ ਹਾਲ ਇਹ ਹੈ ਕਿ ਇਹ ਜਿਹੜੀ ਜ਼ੋਮੈਟੋ ਫੂਡ ਚੇਨ ਹੈ ਉਹਨਾਂ ਨੂੰ ਜਿਹੜੇ ਨੇ ਗੂਗਲ ਪਲੇ ਸਟੋਰ ਦੇ ਉੱਤੇ ਜਿਹੜੀ ਉਹਨਾਂ ਦੀ ਬਹੁਤ ਅੱਛੀ ਰੇਟਿੰਗ ਸੀ 3 ਸਟਾਰ ਜਾਂ 4 ਸਟਾਰ ਮੈਨੂੰ ਤਾਂ ਨਹੀਂ ਪਤਾ ਵੀ ਕੀ ਹੁੰਦਾ ਉਹਨੂੰ ਉਹਨਾਂ ਨੇ 1 ਸਟਾਰ ਤੇ ਲੈ ਆਂਦਾ ਔਰ ਉਹਨਾਂ ਨੇ ਕੈਂਪੇਨ ਹਿੰਦੂ ਤਵੀਆਂ ਨੇ ਸ਼ੁਰੂ ਕੀਤੀ ਕਿ ਜੀ ਇਹਦਾ ਬਾਈਕਾਟ ਕਰੋ ਅੱਛਾ ਫਿਰ ਗੱਲ ਇੱਥੇ ਨਹੀਂ ਮੁੱਕੀ ਉਹਨਾਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਉਹਨਾਂ ਨੇ ਆਪਣੀ ਐਪ ਤੇ ਇੱਕ ਥਾਂ ਤੇ ਹੋਰ ਕਿਹਾ ਵੀ ਯੂ ਕੈਨ ਆਰਡਰ ਹਲਾਲ ਫੂਡ ਔਰ ਅਦਰਵਾਈਜ਼ ਉਹਨੂੰ ਵੀ ਉਹਨਾਂ ਨੇ ਆਧਾਰ ਬਣਾ ਲਿਆ ਉਹਨਾਂ ਨੇ ਕਿਹਾ ਜੀ ਜੇ ਮੁਸਲਮਾਨਾਂ ਦੀ ਮਰਜ਼ੀ ਮੁਤਾਬਕ ਉਹਨਾਂ ਨੂੰ ਹਲਾਲ ਫੂਡ ਦਿੱਤਾ ਜਾ ਸਕਦਾ ਤੇ ਫਿਰ ਇੱਕ ਹਿੰਦੂ ਨੂੰ ਕਿਉਂ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਮੁਸਲਮਾਨ ਦੀ ਡਿਲੀਵਰੀ ਲੈ ਜਾਂ ਉਹ ਉਹਨੂੰ ਡਿਲੀਵਰ ਕਰਨ ਆਏ ਕਹਿਣਾ ਇਹ ਚਾਹੁੰਦਾ ਨੇ ਕਿ ਮੁਸਲਮਾਨ ਦੇ ਹੱਥ ਲੱਗੇ ਖਾਣਾ ਪਿੱਟ ਗਿਆ ਮਲੇਸ਼ ਨੇ ਜਿਵੇਂ ਇਹਨਾਂ ਨੇ ਬ੍ਰਾਹਮਣਾਂ ਨੇ ਬਣਾਇਆ ਹੋਇਆ ਹੁਣ ਇਹ ਜਿਹੜਾ ਜ਼ੋਮੈਟੋ ਜਿਹੜੀ ਚੇਨ ਜਾਂ ਐਪ ਹੈ ਇਹਨਾਂ ਨੂੰ ਵੀ ਉਹਨਾਂ ਨੇ ਪੂਰਾ ਕੈਂਪੇਨ ਦੇ ਥੱਲੇ ਲਿਆਂਦਾ ਔਰ ਇਹ ਗੱਲ ਕੱਲੀ ਹਿੰਦੂ ਤਵੀਆਂ ਜਾਂ ਮੁਸਲਮਾਨਾਂ ਤੱਕ ਨਹੀਂ ਹੈ
ਹੁਣ ਪੰਜਾਬ ਦੀ ਇੱਕ ਘਟਨਾ ਜਿਸ ਨੂੰ ਟੀਵੀ 84 ਨਿਊਜ਼ ਬੁਲੇਟਿਨ 'ਚ ਵੀ ਡਿਸਕਸ ਕੀਤਾ ਗਿਆ ਹੈ ਜੀ ਔਰ ਉਹਦਾ ਸੋਸ਼ਲ ਮੀਡੀਆ ਤੇ ਇੰਨਾ ਕੁ ਰੌਲਾ ਪਿਆ ਹੈ ਕਿ ਕੈਪਟਨ ਅਮਰਿੰਦਰ ਨੇ ਵੀ ਕਿਹਾ ਹੁਣ ਇਹ ਪੰਜਾਬ 'ਚ ਹੋ ਰਿਹਾ ਹੈ। ਤਰਨਤਾਰਨ ਦਾ ਇੱਕ ਪਿੰਡ ਔਰ ਉਹਦੇ 'ਚ ਹੁਣ ਇਹ ਖਬਰ ਹੀ ਇਹ ਸੀ, ਪੰਜਾਬ ਕਾਪ ਫੋਰਸਿਸ ਸਿੱਖ ਮੈਨ ਟੂ ਕੱਟ ਹੇਅਰ ਬੀਅਰਡ ਇਨ ਤਰਨਤਾਰਨ, ਅਮਰਿੰਦਰ ਆਰਡਰਸ ਪ੍ਰੋਬ, ਕਿ ਹੁਣ ਉੱਥੇ ਕੋਈ ਇਲੀਗਲ ਮਾਈਨਿੰਗ ਕਰਦੇ ਨੇ ਔਰ ਪਿੰਡ ਵਾਲੇ ਇਕੱਠੇ ਹੋਏ ਜਿਹਦੇ ਖੇਤ ਸੀ ਇੱਕ ਸਿੱਖ ਦੇ ਜਿਹੜਾ ਸਿੱਖੀ ਸਰੂਪ ਚ ਗੁਰਸਿੱਖ ਜੀ ਉਹਨਾਂ ਨੇ ਅਪੋਜ਼ ਕੀਤਾ ਕਿ ਵੀ ਤੁਸੀਂ ਇਹ ਇਲੀਗਲ ਇੱਥੇ ਮਾਈਨਿੰਗ ਰਾਤ ਨੂੰ ਖਨਨ ਕਰ ਰਹੇ ਹੋ ਔਰ ਥਾਣੇਦਾਰ ਨੇ ਉਹਨੂੰ ਫੜ ਕੇ ਉਸ ਸਿੱਖ ਨੌਜਵਾਨ ਨੂੰ ਉਸ ਨੂੰ ਵਾਲਾਂ ਤੋਂ ਘੜੀਸਿਆ, ਉਹਦੀ ਦਾੜੀ ਪੁੱਟੀ ਔਰ ਉਹਨੂੰ ਇਹ ਵਾਰਨ ਕੀਤਾ ਕਿ ਸਿਰ ਸੁਰ ਮਨਾ ਕੇ ਦਾੜੀ ਮਨਾ ਕੇ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ। ਦੇਖੋ ਔਰ ਉਸ ਸ਼ਕਲ ਦੇ ਵਿੱਚ ਫਿਰ ਦੂਸਰੇ ਪਿੰਡ ਦਾ ਇੱਕ ਹੋਰ ਨੌਜਵਾਨ ਜਿਹੜਾ ਸਿੱਖੀ ਸਰੂਪ ਚ ਨਹੀਂ ਹੈ ਉਹ ਜਿਹੜਾ ਉਹਨੇ ਆ ਕੇ ਕਿਹਾ ਕਿ ਜੇ ਆਹ ਸੋਸ਼ਲ ਮੀਡੀਆ ਤੇ ਆਹ ਦੇਖ ਲਓ ਹਾਲ, ਆ ਇੱਕ ਗੁਰਸਿੱਖ ਸੀ ਕੱਲ ਤੱਕ ਪਰ ਇਹਨੂੰ ਇਹ ਪੁਲਿਸ ਅਫਸਰ ਨੇ ਫੋਰਸ ਕਰਕੇ ਉਹਦੇ ਕੇਸ ਔਰ ਉਹਦੇ ਦਾੜੀ ਕਤਲ ਕਰਾਏ ਨੇ ਔਰ ਅਮਰਿੰਦਰ ਨੇ ਇਹਦੇ ਕਿਉਂਕਿ ਇਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆਈ ਔਰ ਇਹ SHO ਹਰੀਕੇ ਹੈ ਕਿ ਵੀ ਇਹਨੇ ਨੌਜਵਾਨ ਨੇ ਕਿਹਾ ਕਿ ਵੀ SHO Harike was annoyed over the blocking of a passage by Sikh man and some other villages in order to stop illegal mining operations in the area. Or the villager also alleged in the video that SHO also threatened villagers with dire consequences if they raised voice against it. ਉਹਨਾਂ ਨੇ ਉਸ ਨੂੰ ਪਤਤ ਕੀਤਾ, ਬਾਕੀਆਂ ਨੂੰ ਇਹ ਤਾੜਨਾ ਕੀਤੀ ਕਿ ਵੀ ਇਹ ਜਿਹੜੀ ਹੈ ਬਿਲਕੁਲ ਤੁਸੀਂ ਇਹਦਾ ਅਪੋਜ਼ ਨਹੀਂ ਕਰਨਾ, ਮੈਨੂੰ ਉੱਥੋਂ ਆਰਡਰ ਆਏ ਨੇ ਔਰ ਉਹਦੇ 'ਚ ਜਿਹੜਾ ਅਮਰਿੰਦਰ ਨੇ ਕਿਹਾ ਜੀ ਮੈਂ ਇਨਕੁਆਇਰੀ ਆਰਡਰ ਕਰ ਦਿੱਤੀ। ਹੁਣ ਪੰਜਾਬ ਸਿੱਖ ਸਟੇਟ, ਚੀਫ ਮਿਨਿਸਟਰ ਪੱਗ ਵਾਲਾ, ਤਰਨਤਾਰਨ ਜਿਹੜੀ ਸਿੱਖ ਬੈਲਟ ਉਹਦੇ 'ਚ ਇੱਕ ਪੁਲਿਸ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੁਲਿਸ ਵਾਲਾ ਵੀ ਜਿਹੜਾ ਅਫਸਰ ਹੈ ਉਹ ਕੋਈ ਸਿੱਖ ਹੋਏ ਕਿਉਂਕਿ ਇਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਦੀ ਹਕੂਮਤ ਜਾਂ ਕਿਸੇ ਦੇ ਦਾਅਵੇ ਦੇ ਵਿੱਚ ਉਹ ਕਿਹਦੇ ਕਹਿਣ ਤੇ ਕਰ ਰਿਹਾ ਪੁਲਿਸ ਅਫਸਰ ਜੇ ਪ੍ਰਮੋਸ਼ਨਾਂ ਲੈਣ ਲਈ ਆਪਣੇ ਮੁੰਡੇ ਮਾਰ ਸਕਦੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ 80% ਪੰਜਾਬ ਪੁਲਿਸ ਸਿੱਖ ਨੇ ਤੇ ਜਿਹੜੀ ਪੂਰੀ ਜਨਰੇਸ਼ਨ ਐਲੀਮੀਨੇਟ ਕੀਤੀ, ਕੁਝ ਆਪਰੇਸ਼ਨ ਤਾਂ ਫੌਜ ਜਾਂ CRPF ਨੇ ਕੀਤੇ ਪਰ ਪੁਲਿਸ ਦੇ ਥਾਣਿਆਂ 'ਚ ਰੱਖ ਕੇ ਟੌਰਚਰ ਕਿਹਨਾਂ ਤੋਂ ਕਰਵਾਇਆ ਗਿਆ, ਮਰਵਾਇਆ ਕਿਹਨਾਂ ਤੋਂ ਗਿਆ, ਉਹੀ ਪੱਗਾਂ ਵਾਲੇ ਸਿੱਖਾਂ ਦੇ ਮੁੰਡੇ। ਸੋ ਜੇ ਇਸ ਲੈਵਲ ਤੱਕ ਗੱਲ ਜਾ ਚੁੱਕੀ ਹੈ ਤੇ ਫਿਰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਹਿੰਦੂਤਵੀ ਏਜੰਡਾ ਕਿੰਨੇ ਫਰੰਟਸ ਦੇ ਉੱਤੇ ਕਿੱਥੇ ਕੀ ਕਰ ਰਿਹਾ। ਔਰ ਜਿਵੇਂ ਮੈਂ ਕਨਵਰਸ਼ਨ ਦੀ ਗੱਲ ਕਰਦੇ ਆ ਕਿ ਕਨਵਰਸ਼ਨ ਰਿਊਮਰਸ ਪੈਸਟਰ ਬੀਟਨ ਅਪ ਬਾਈ ਬਜਰੰਗ ਦਲ ਵਰਕਰਸ, ਸੋ ਇਹ ਵੀ ਲੰਬੀਆਂ ਚੌੜੀਆਂ। ਇਹ ਜੇ ਤੁਸੀਂ ਇੱਕੋ ਹੀ ਇਸ਼ੂ ਦੇ ਉੱਤੇ ਮੈਂ ਜੇ ਸ਼ੋਅ ਕਰਨਾ ਹੋਏ ਤਾਂ ਇਦਾਂ ਦੀਆਂ 10 ਖਬਰਾਂ ਰੋਜ਼ ਹੁੰਦੀਆਂ ਨੇ ਜਿਹੜੀਆਂ ਰਿਪੋਰਟ ਹੁੰਦੀਆਂ ਤੇ 10 ਗੁਣਾ ਤੁਸੀਂ ਉਹ ਜੋੜ ਲਓ ਜਿਹੜੀਆਂ ਰਿਪੋਰਟ ਹੀ ਨਹੀਂ ਹੁੰਦੀਆਂ ਤੇ ਉੱਥੇ ਕੀ ਚੱਲ ਰਿਹਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੇ ਅੱਜ RSS ਦਾ ਇਹ ਵਿੰਗ ਕੁਰਾਨ ਸ਼ਰੀਫ ਤੇ ਪਾਬੰਦੀ ਦੀ ਗੱਲ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਇਹਨਾਂ ਹਿੰਦੂਤਵੀਆਂ ਦੀ RSS ਨੇ ਕੀਤੀਆਂ। CBI ਅਮਿਤ ਸ਼ਾਹ ਦੇ ਥੱਲੇ ਆ, ਹੋਮ ਮਿਨਿਸਟਰ ਬਣਿਆ, ਜਿਹੜਾ 3 ਕੇਸ ਬਰਗਾੜੀ ਦੇ ਸੀ ਉਹ ਫਾਈਲਸ ਕਲੋਜ਼ਡ ਜੀ। ਉਹਨੇ ਕਿਹਾ ਜੀ ਕੋਈ ਸਬੂਤ ਹੀ ਨਹੀਂ ਮਿਲਿਆ, ਹੋਈ ਨਹੀਂ ਬੇਅਦਬੀ ਹੋਈ ਨਹੀਂ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ। ਸੋ ਇਸ ਹੱਦ ਤੱਕ ਜਾ ਕੇ ਹੁਣ ਬਿਆਨਬਾਜ਼ੀ ਅਮਰਿੰਦਰ ਨੇ ਵੀ ਕੀਤੀ ਹੈ ਜੀ, ਗਲਤ ਕਲੋਜ਼ ਕੀਤਾ, ਉਹਨੇ ਵੀ ਕਿਹਾ, ਸੁਖਬੀਰ ਨੇ ਵੀ, ਪਰ ਫੈਕਟ ਇਹ ਹੈ ਕਿ ਇਹ ਸਾਰੇ ਕਾਣੇ ਕੀਤੇ ਹੋਏ ਨੇ। ਏਜੰਸੀਆਂ ਨੂੰ ਪਤਾ ਹੈ ਵੀ ਇਹ ਕੀ ਨੇ, ਇਹ ਧਨ ਦੇ ਪੁੱਤਰ ਔਰ ਅਹੁਦਿਆਂ ਦੇ ਭੁੱਖੇ, ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਔਰ ਅੱਜ ਕੁਰਾਨ ਸ਼ਰੀਫ ਹੈ, ਕੱਲ ਨੂੰ ਇਹੀ ਹੋਏਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ 3600 ਕੋਟ ਕੱਢ ਸਕਦੇ ਹੋ ਜਿੱਥੇ ਗੁਰੂ ਸਾਹਿਬ ਨੇ ਬ੍ਰਾਹਮਣਵਾਦ ਨੂੰ ਜਾਂ ਭਗਤ ਜਨਾਂ ਨੇ, ਜਿਵੇਂ ਅਸੀਂ ਅਕਸਰ ਕੋਟ ਕਰਦੇ ਹਾਂ ਕਿ ਭਾਈ ਜੇ ਤੂੰ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਏ ਨਹੀਂ। ਹੁਣ ਇਹਨੂੰ ਕੱਲ ਨੂੰ ਲੈ ਜਾਣ, ਇਹ ਕਹਿਣਗੇ ਜੀ ਇਹ ਤਾਂ ਬ੍ਰਾਹਮਣਾਂ ਦੇ ਖਿਲਾਫ ਹੈ, ਹਾਂਜੀ। ਜਾਂ ਤੁਸੀਂ ਇੰਨੀਆਂ ਕੋਟਸ ਜੇ ਕਬੀਰ ਸਾਹਿਬ ਦਾ ਸੀ ਕਿ ਭਾਈ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਪੂਲੀ ਮਾਲਨੀ ਹੈ ਇਹੋ ਸਤਿਗੁਰ ਜਾਣਦਾ। ਵੀ ਤੂੰ ਪੱਥਰਾਂ ਨੂੰ ਪੂਜਣ ਦੇ ਲਈ ਜਿਹੜੇ ਜਾਨਦਾਰ ਫੁੱਲ ਨੇ ਉਹਨਾਂ ਦੀਆਂ ਪੱਤੀਆਂ ਤੋੜ ਕੇ ਹਾਰ ਬਣਾ ਰਹੇ ਆ ਮਾਲਣ, ਉਹ ਤਾਂ ਮੁਰਦਾ ਪੱਥਰ ਹੈ। ਉਹ ਤਾਂ ਬੁੱਤ ਪ੍ਰਸਤੀ ਕਰੇਂਗੀ ਕਿ ਤੂੰ ਇਹ ਜਿਹੜਾ ਰੱਬ ਖਿੜਿਆ ਹੋਇਆ ਹੈ ਬਲਿਹਾਰੀ ਕੁਦਰਤ ਵਸਿਆ, ਹੁਣ ਇਹਨੂੰ ਕਹੋ ਕਿ ਜੀ ਕਹਿਣਗੇ ਜੀ ਇਹ ਤਾਂ
ਸਾਡੀ ਜਿਹੜੀ ਹੈ ਉਹ ਧਰਮ ਦੇ ਉੱਤੇ ਸਿੱਧਾ ਹਮਲਾ ਹੈ। ਜੀ ਸੋ ਇਹ ਗੱਲ ਰੁਕਣੀ ਨਹੀਂ ਹੈ ਔਰ ਇਹ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਕਿ ਭਾਈ ਇਹ ਇਕੱਲਾ ਹੁਣ ਜਾਗੋ ਜਾਗੋ ਕਹਿਣ ਦਾ ਨਹੀਂ ਫਾਇਦਾ ਹੈ। ਸਿੱਖ ਤਾਂ ਉਹੀ ਲੱਗੇ ਨੇ ਆਪਣੇ ਮੁੰਡੇ ਕੁੜੀਆਂ ਦੀਆਂ ਜਾਗੋ ਕੱਢਣ, ਤੁਸੀਂ ਜਾਗੋ। ਜੀ ਇਹ ਤਾਂ ਜੋ ਹਾਲ ਤੁਹਾਡਾ ਕਰ ਦਿੱਤਾ ਹੈ ਉਹਨਾਂ ਨੇ ਉਹ ਅੱਗੋਂ ਕਰ ਰਿਹਾ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਹ ਜਿਹੜੇ ਬ੍ਰਾਹਮਣਵਾਦੀ ਜ਼ੁਲਮ ਨੇ ਇਹ ਕਿਸ ਸ਼ੇਪ ਦੇ ਵਿੱਚ, ਕਿਸ ਸ਼ਕਲ ਦੇ ਵਿੱਚ ਹਰ ਇੱਕ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਨਗੇ। ਮਜ਼ਹਬ ਦੇ ਲੇਬਲ ਤਾਂ ਇਹਨਾਂ ਨੇ ਲਾ ਕੇ ਉਹ ਤਾਂ ਸਾਰੇ ਹਿੰਦੂਤਵੀ ਸਮੁੰਦਰ 'ਚ ਡੋਬਣੇ ਹੀ ਡੋਬਣੇ ਨੇ। ਇਹ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਬਹੁਤ ਹੀ ਉਦਾਸੀ ਵਾਲੀਆਂ ਖਬਰਾਂ ਔਰ ਦੁਖਦਾਈ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹੋ। ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers। तो इस तरह बने रहना, मिलते हैं आफ्टर दिस शॉर्ट ब्रेक।